बिस्मिल्लाहिर्रहमानिर्रहीम। कूक फरीदा कूक तू ज्यों राखा ज्वार, जब लग टांडा न गिरे तब लग कूक पुकार। तो जी इस वेले असी अल हबीब स्वीट्स एंड बेकर निस्बत रोड डस्का बैठे हाँ। इत्थे जनाब सामने नज़र आ रहे ने जनाब हाजी शब्बीर साहब दे पुत्र ने जनाब बिलाल शब्बीर साहब मुस्कुरा रहे ने। तो यह तुम देख रहे हो अल हबीब स्वीट एंड बेकरस। ਇਹਦੇ ਨਾਲ ਮਠਿਆਈਆਂ ਦੀ ਜਨਾਬ ਤਹਿ ਦਰ ਤਹਿ ਮਠਿਆਈ ਲੱਗੀ ਨਾਲ ਹੈ ਬਿਸਕੁਟ ਵੀ ਨੇ ਤੇ ਇਹ ਸ਼ੱਕਰਪਾਰੇ ਨਮਕਪਾਰੇ ਪਤੀਸਾ ਉੱਤੇ ਬਰਫੀ ਹੈ ਕਲਾਕੰਦ ਇਹ ਜਨਾਬ ਆਪਣਾ ਕੀ ਉਹਨੂੰ ਬੋਲਦੇ ਨੇ ਜੀ ਰਸਗੁੱਲੇ ਗੁਲਾਬ ਜਾਮਨ ਤੇ ਮਾਸ਼ਾਅੱਲਾ ਬਹੁਤ ਵਧੀਆ ਇੰਤਜ਼ਾਮ ਹੈ। ਤੇ ਇਹ ਅੱਗੇ ਜੇਕਰ ਸੱਜੇ ਪਾਸੇ ਜਾਈਏ ਤੇ ਅਸੀਂ ਵੇਖ ਸਕਦੇ ਹਾਂ ਕਿ ਇੱਥੇ ਕੇਕ ਵੀ ਮੌਜੂਦ ਨੇ, ਬਹੁਤ ਵਧੀਆ ਸੁਗਾਤਾਂ ਨੇ ਤੇ ਮਾਸ਼ਾਅੱਲਾ ਇੱਥੇ ਸੱਜਣਾ ਬੇਲੀਆਂ ਮਿੱਤਰਾਂ ਦਾ ਆਉਣਾ ਜਾਣਾ ਵੀ ਹੁੰਦਾ ਹੈ। ਤੇ ਅਸੀਂ ਥੋੜ੍ਹੀ ਬਹੁਤ ਗੱਲ ਕਰਾਂਗੇ ਜਿਹੜੇ ਪ੍ਰੋਪਰਾਈਟਰ ਨੇ ਇਸ ਦੁਕਾਨ ਦੇ ਜਿਨ੍ਹਾਂ ਨੇ ਇੱਥੇ ਸਾਰਾ ਇਹ ਕੰਮ ਸਜਾਇਆ ਹੋਇਆ ਹੈ। ਇੱਕ ਅਰਸੇ ਤੋਂ ਕੰਮ ਕਰ ਆਇ ਸਾਹਿਬ अस्सलाम वालेकुम। वालेकुम सलाम। ਕੀ ਹਾਲ ਜੇ? ਅੱਲਾਹ ਦਾ ਬੜਾ ਕਰਮ ਸ਼ੁਕਰ। ਸਿਹਤ ਵੱਲ ਜੇ? ਹਾਂ ਬਿਹਤਰੀਨ। ਤੇ ਇਹ ਦੱਸੋ ਕਿ ਜਨਾਬ ਜਿਹੜਾ ਮਠਿਆਈ ਦਾ ਕੰਮ ਹੈ ਕਿੰਨੇ ਚਿਰਾਂ ਤੋਂ ਕਰ ਰਹੇ ਹੋ? ਇਹ ਤੇ ਤਕਰੀਬਨ 30 ਸਾਲ ਹੋ ਗਏ ਨੇ। 30 ਸਾਲ ਹੋ ਗਏ ਨੇ ਜੀ। ਤੇ ਸ਼ੁਰੂ 'ਚ ਜਿਹੜਾ ਕੰਮ ਸੀ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ? ਬਸ ਪਹਿਲਾਂ ਦੁੱਧ ਦਹੀਂ ਦਾ ਕੰਮ ਸ਼ੁਰੂ ਕੀਤਾ ਹੈ। ਦੁੱਧ ਦਹੀਂ ਦਾ ਕੰਮ ਕਰਨ ਤੋਂ ਨਾਲ ਨਾਲ ਮਠਿਆਈ ਦਾ ਸ਼ੁਰੂ ਕਰ ਦਿੱਤਾ, ਥੋਕ ਦਾ ਨਾਲ ਪਰਚੂਨ ਥੋਕ। ਜਦੋਂ ਲੋਕ 100 ਰੁਪਏ ਕਿਲੋ ਰਸਗੁੱਲੇ ਵੇਚਦੇ ਸੀ 50 ਰੁਪਏ ਕਿਲੋ ਵੇਚਦੇ ਤਾਂ ਮਾਸ਼ਾਅੱਲਾ ਫਿਰ ਮਾਸ਼ਾਅੱਲਾ ਆਸਾ ਆਸਾ ਦੁਨੀਆ ਜਿਹੜੀ ਹੈ ਨਾਰੋਵਾਲ ਤੱਕ ਸ਼ੱਕਰਗੜ੍ਹ ਪਸਰੂਰ ਲੋਕੀ ਥੋਕ ਦੁਕਾਨਦਾਰ ਵੀ ਖੜਦੇ ਹਨ ਸਾਡੇ ਕੋਲ ਮਾਲ। ਤੇ ਹੁਣ ਵੀ ਅੱਲਾਹ ਦਾ ਸ਼ੁਕਰ ਹੈ ਕਿ ਹੁਣ ਵੀ ਲੋਕ ਖੜਦੇ ਨੇ ਸਾਡੇ ਕੋਲ ਦੁਕਾਨਦਾਰ, ਸ਼ਹਿਰ ਦੇ ਵੀ ਖੜਦੇ ਨੇ ਬਾਹਰ ਦੇ ਵੀ ਖੜਦੇ ਨੇ ਪਿੰਡਾਂ ਵੀ ਲਾਈ ਜਾਂਦੇ ਨੇ। ਤੇ ਅੱਲਾਹ ਦਾ ਬੜਾ ਸ਼ੁਕਰ ਹੈ ਕਿ ਮਿਆਰ ਦਿੰਦੇ ਹਾਂ, ਅੱਛੀ ਚੀਜ਼ ਦਿੰਦੇ ਹਾਂ ਤੇ ਸਸਤੀ ਦਿੰਦੇ ਹਾਂ। ਅਗਰ ਮਿਸਾਲ ਕੇਕ ਜਿਹੜਾ ਹੈ ਉਹ ਲੋਕੀ 600 ਰੁਪਏ ਪਾਉਂਡ ਵੇਚਦੇ ਨੇ ਜਾਂ 500 ਰੁਪਏ ਵੇਚਦੇ ਨੇ, ਅਸੀਂ 400 ਰੁਪਏ ਪਾਉਂਡ ਵੇਚਦੇ ਹਾਂ ਕੇਕ। ਸਾਡੇ ਕੇਕ ਦਾ ਵਜ਼ਨ ਵੀ ਜਿਹੜਾ ਤਕਰੀਬਨ 600 ਗ੍ਰਾਮ ਹੋਏਗਾ, 550-600 ਗ੍ਰਾਮ। ਠੀਕ ਹੈ। ਠੀਕ ਹੈ। ਕਰੀਮ ਅੱਛੀ ਵਰਤਨੇ ਆ, ਪਾਈਨਐਪਲ ਕੇਕ ਬਣਾਉਂਦੇ ਆ, ਚਾਕਲੇਟ ਬਣਾਉਂਦੇ ਆ। ਕੋਈ ਇਹ ਲੋਕਾਂ ਵਾਲਾ ਹਿਸਾਬ ਨਹੀਂ ਕਰਦੇ ਆ ਚਾਕਲੇਟ ਕੇਕ ਜਿਹੜਾ 550 ਦਾ ਦੂਜਾ 600 ਦਾ, ਦੂਜਾ 600 ਦਾ, ਦੂਜਾ 700 ਦਾ, ਇੰਜ ਨਹੀਂ ਕਰਦੇ ਆ। ਜਾਇਜ਼ ਮੁਨਾਫਾ ਲਈਦਾ ਬਿਲਕੁਲ। ਜਿਹੜਾ ਕਿ ਰਿਜ਼ਕੇ ਹਾਲ ਜਿਹੜਾ ਨਾ ਹੱਕ ਲਾਲ ਦਾ ਖਾਈਦਾ ਉਹਦੇ 'ਚ ਬੱਚਤ ਬੜੀ ਹੈ, ਫਾਇਦਾ ਵੀ ਬੜਾ, ਮੁਨਾਫਾ ਬਹੁਤ ਇਹਦੇ 'ਚ। ਮਤਲਬ ਲੋਕਾਈ ਦੀ ਸੇਵਾ ਹੀ ਤੁਸੀਂ ਮਸਰੂਫ ਹੋ। ਹਾਂ ਬਿਲਕੁਲ ਬਿਲਕੁਲ। ਅਸਲ ਗੱਲ ਹੈ ਤੁਸੀਂ ਰੁੱਝੇ ਹੋ ਕਿ ਤੁਹਾਡਾ ਮਕਸਦ ਸਿਰਫ ਕਮਾਈ ਨਹੀਂ ਬਲਕਿ ਲੋਕਾਈ ਦੀ ਹਮਾਇਤ ਤੇ ਲੋਕਾਈ ਦੀ ਸੇਵਾ ਵੀ ਹੈ ਤਾਂ ਕਿ ਲੋਕ ਜਿਹੜੇ ਨੇ ਸਸਤੀ ਸ਼ੈਵਾਂ ਵੀ ਲੈ ਸਕਣ। ਤੇ ਖਾਸ ਮੌਕਿਆਂ ਦੇ ਉੱਤੇ ਖਾਸ ਰਿਆਇਤ ਵੀ ਕਰਦੇ ਹੋ ਜਿਸ ਤਰ੍ਹਾਂ ਕਿ ਮਿਲਾਦ ਸ਼ਰੀਫ ਦੇ ਉੱਤੇ ਖਸੂਸੀ ਰਿਆਇਤ ਜਲੇਬੀਆਂ ਦੇ ਹਵਾਲੇ ਨਾਲ ਤੁਸੀਂ ਅਕਸਰ ਜ਼ਿਕਰ ਕਰਦੇ ਹੋ। ਜੀ। ਤੇ ਉਸ ਬਾਰੇ 'ਚ ਕੋਈ ਦੱਸੋਗੇ ਕਿ ਇੱਥੇ ਕਿੰਨਾ ਕੁ ਸਿਲਸਿਲਾ ਹੁੰਦਾ ਹੈ ਫਿਰ ਉਦੋਂ ਜਦੋਂ 12 ਰਬੀਉਲ ਅਵਲ ਸ਼ਰੀਫ 12 ਰਬੀਉਲ ਅਵਲ 'ਚ ਤਕਰੀਬਨ 60 ਟੋਕਰੇ ਅਸੀਂ ਸ਼ੱਕਰਪਾਰੇ ਕਰਨੇ ਆ। ਅੱਛਾ। ਤੇ ਤਕਰੀਬਨ 12 ਤੋਂ ਪਹਿਲੀ ਤੋਂ ਕੇ 12 ਤੱਕ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ, ਭਾਵੇਂ 4 ਵਜੇ ਮੁੱਕ ਜਾਣ, ਭਾਵੇਂ 5 ਵਜੇ ਮੁੱਕ ਜਾਣ, ਭਾਵੇਂ 12 ਵਜੇ ਮੁੱਕ ਜਾਣ। ਇੱਕ ਟੋਕਰੇ 100 ਕਿਲੋ ਹੁੰਦੇ ਨੇ ਤਕਰੀਬਨ, ਲੇਕਿਨ ਲੋਕਾਂ ਨਾਲੋਂ 100-150 ਰੁਪਏ ਕਿਲੋ ਅਸੀਂ ਸਸਤਾ ਵੇਚਦੇ ਹਾਂ। ਲੇਕਿਨ ਜੋ ਭਾਅ ਆਉਂਦਾ ਉਹਦੇ ਨਾਲ 10-20 ਰੁਪਏ ਲੈ ਕੇ ਸੌਦਾ ਵੇਚਦੇ ਬਹੁਤ ਲੰਮਾ ਨਹੀਂ ਗਾ। ਅਗਰ ਜਲੇਬੀਆਂ 600 ਰੁਪਏ ਕਿਲੋ ਵਿਕਦੀਆਂ ਨੇ ਤਾਂ ਅਸੀਂ ਜਲੇਬੀਆਂ ਵੇਚਦੇ ਹਾਂ 360-70 ਰੁਪਏ ਕਿਲੋ। ਠੀਕ ਹੈ। ਅਗਰ ਨਮਕ ਪਾਰੇ ਨੇ ਤੇ ਉਹ ਵੀ ਜਿਹੜੇ ਨੇ ਅਗਰ ਲੋਕੀ 500 ਵੇਚਦੇ ਨੇ ਅਸੀਂ 400 ਰੁਪਏ ਕਿਲੋ ਵੇਚਦੇ ਹਾਂ। ਹਰ ਚੀਜ਼ ਜਿਹੜੀ ਹੈ ਨਾ ਸਸਤੀ ਦਿਨ ਦਿਹਾੜ ਉੱਤੇ ਜਿਹੜੀ ਰਸਗੁੱਲੇ ਨੇ ਅਗਰ 700 ਰੁਪਏ ਦੇ ਅਸੀਂ 600 ਰੁਪਏ ਵੇਚੀ ਜਾਂਦੇ ਹਾਂ। ਉਸ ਦਿਨ ਹਰ ਚੀਜ਼ ਜਿਹੜੀ ਹੈ ਜਿੱਦਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਦਿਨ ਹੁੰਦਾ ਹੈ ਉਸ ਦਿਨ ਅਸੀਂ ਹਰ ਚੀਜ਼ ਜਿਹੜੀ ਲੈਸ ਕਰਕੇ ਵੇਚਦੇ ਹਾਂ। ਸਾਡਾ ਰਿਕਾਰਡ ਹੈ। ਔਰ ਜਿਹੜਾ ਕੋਈ ਦਿਨ ਦਿਹਾੜ ਹੁੰਦਾ ਹੈ ਮਿਸਾਲ ਤੌਰ 'ਤੇ ਕੋਈ ਵੀ ਸ਼ਬਰਾਤ ਹੁੰਦੀ ਹੈ ਕਲੀਅਰਤਾ ਦਾ ਹੁੰਦਾ ਹੈ, ਅਸੀਂ ਹੁਣ ਕਲੀਅਰਤਾ ਦੇ ਦਿਨ ਇੱਕ ਅਸੀਂ 400 ਰੁਪਏ ਕੇਕ ਜਿਹੜਾ ਨਾ ਲਾਤਾ, 400 ਰੁਪਏ ਪਾਉਂਡ ਜਿਹੜਾ ਮਰਜ਼ੀ ਕੋਈ ਕੇਕ ਲਏ, ਚਾਕਲੇਟ ਵਾਲਾ ਲਏ ਪਾਉਂਡ 2 ਪਾਉਂਡ 4 ਪਾਉਂਡ 10 ਪਾਉਂਡ ਜਿੰਨਾ ਬਣਵਾਉਣਾ ਬਣਵਾਈ ਜਾਏ। ਠੀਕ ਹੈ। ਬਹੁਤ ਵਧੀਆ ਬਹੁਤ ਵਧੀਆ ਜੀ। ਤੇ ਅੱਲਾਹ ਰਿਜ਼ਕ ਬੜਾ ਦਿੰਦਾ ਹੈ, ਅੱਲਾਹ ਦਾ ਸ਼ੁਕਰ ਅਲਹਮਦੁਲਿਲਾ। ਮੁਤਮਿਨ ਹੈ ਇਸ ਗੱਲ ਤੇ ਕਿ ਅੱਲਾਹ ਦਾ ਸ਼ੁਕਰ ਨਾ ਕਿ ਇਹਦਾ ਦੇਣਾ ਨਾ ਲੈਣਾ। ਸਾਫ਼ ਸੁਥਰਾ ਆਪਣੀ ਜ਼ਿੰਦਗੀ ਤੇ ਆਪਣੇ ਹੱਥਾਂ ਨਾਲ ਕੰਮ ਕਰਨੇ ਆ, ਸਾਫ਼ ਸੁਥਰਾ ਕੰਮ ਕਰਨੇ ਅੱਲਾਹ ਦੇ ਫਜ਼ਲ ਨਾਲ। ਮਤਲਬ ਹੁਨਰ ਹੋਇਆ ਨਾ ਜੀ, ਤੁਹਾਡਾ ਹੁਨਰ ਹੈ। ਸ਼ਬਰਾਤ ਹੈ ਫਿਰ ਸਸਤਾ ਹਰ ਚੀਜ਼ ਹੈ। ਜੇ 12 ਰਬੀਉਲ ਅਵਲ ਹੈ ਫਿਰ ਵੀ ਸਸਤਾ ਹੈ। ਫਿਰ ਜੇ ਮਿਸਾਲ 10 ਮੁਹਰਮ ਹੈ ਉਸ ਦਿਨ ਵੀ ਸਸਤੇ ਹਰ ਚੀਜ਼ ਵੇਚਣੀ ਹੈ, ਕੋਈ ਚੀਜ਼ ਦੇ ਪੈਸੇ ਵੱਧ ਨਹੀਂ ਲੈਣੇ ਹੈ, ਜਾਇਜ਼ ਬਿਲਕੁਲ ਜਾਇਜ਼। ਜੇ ਲਾਗਤ ਭਾਅ 2-4 ਰੁਪਏ ਲੈਣੇ ਨੇ ਵੱਧ ਨਹੀਂ ਲੈਣੇ, ਲੇਕਿਨ ਮਾਲ ਉਸ ਤੋਂ ਅਸੀਂ ਲੋਕਾਂ ਦਾ 4-20 ਗੁਣਾ ਵੱਧ ਵੇਚ ਲੈਂਦੇ ਆ, ਵੱਧ ਵਿਕਦਾ ਅੱਲਾਹ ਦਾ ਫਜ਼ਲ ਨਾਲ, ਬਰਕਤ ਬੜੀ ਪੈਂਦੀ, ਬਰਕਤ ਪੈ ਜਾਂਦੀ ਹੈ। ਬਸ ਬਹੁਤ ਵਧੀਆ ਬਹੁਤ ਵਧੀਆ ਜੀ ਮਾਸ਼ਾਅੱਲਾ। ਅੱਲਾਹ ਤਾਲਾ ਜਿਸ ਨੂੰ ਵੀ ਸਾਡੇ ਭੈਣ ਭਰਾ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ
ਇਨਸ਼ਾਅੱਲਾ ਰਾਬਤਾ ਕਰੇ, ਅਸੀਂ ਹਰ ਚੀਜ਼ ਦੇਣ ਨੂੰ ਤਿਆਰ ਹਾਂ। ਤੁਹਾਡੇ ਕੋਲ ਪਹਿਲਾਂ ਰੇਟ ਪੁੱਛੇ, ਚੀਜ਼ ਚੈੱਕ ਕਰੇ, ਫਿਰ ਸਾਡੇ ਨਾਲ ਗੱਲ ਕਰੇ ਬਸ। ਨਿਸਬਤ ਰੋਡ ਡਸਕਾ ਅਲ ਹਬੀਬ ਸਵੀਟਸ ਐਂਡ ਬੇਕਰਸ। ਜੀ ਜੀ। ਤੇ ਬੇਕਰੀ ਦਾ ਕੰਮ ਕਦੋਂ ਤੋਂ ਸ਼ੁਰੂ ਕੀਤਾ ਹਜੇ? ਇਹ ਤਕਰੀਬਨ ਪਹਿਲਾਂ ਅੱਗੇ ਕਰਦੇ ਰਹੇ ਅਸੀਂ 5 ਸਾਲ ਕੀਤਾ ਹੈ, ਤੇ ਵਿੱਚ ਬੰਦ ਕਰ ਛੱਡਿਆ ਕਿ ਜੇ ਕੋਈ ਵਿੱਚ ਉਹ 2 ਭਾਈ ਫੌਤ ਹੋ ਗਏ ਸਨ, ਉਹਨੇ ਬੰਦ ਕਰ ਦਿੱਤਾ। ਹੁਣ ਫਿਰ ਅਸੀਂ ਤਕਰੀਬਨ ਸਾਲ ਹੋ ਗਿਆ ਕੀਤੇ ਨੂੰ। ਅੱਲਾ ਦਾ ਬੜਾ ਸ਼ੁਕਰ ਹੈ ਅਲਹਮਦੁਲਿਲਾ ਕਿ ਬੜਾ ਕੰਮ ਹੈ ਬੜਾ। ਤੇ ਬੇਕਰੀ ਵੀ ਸਹੀ ਚੱਲ ਰਹੀ ਹੈ? ਬੇਕਰੀ ਬੇਕਰੀ ਹੈ? ਹਾਂਜੀ ਬੇਕਰੀ। ਅਗਰ ਠੀਕ ਹੈ। ਬੇਕਰੀ ਜਿਹੜੀ ਹੈ ਉਹ ਮਿਸਾਲ ਲੋਕੀ ਬਿਸਕੁਟ ਵੇਚਦੇ ਨਾ, ਇਹ 1200 ਰੁਪਏ ਕਿਲੋ 1400 ਰੁਪਏ ਕਿਲੋ ਜਿੰਨੇ ਵੇਚਦੇ, ਅਸੀਂ ਜਿਹੜੇ ਨੇ 250 ਰੁਪਏ ਪਾ ਵੇਚਦੇ ਹਾਂ, 1000 ਰੁਪਏ ਕਿਲੋ ਪਰਚੂਨ, ਤੇ ਉਂਝ ਅਸੀਂ 800 ਰੁਪਏ ਕਿਲੋ ਵੇਚੀ ਜਾਂਦੇ ਹਾਂ। ਦਾਲ ਜਿਹੜਾ ਲੈਣ ਆਉਂਦਾ 800 ਰੁਪਏ ਕਿਲੋ, ਅੱਧਾ ਕਿਲੋ ਲੈ 400 ਲੈ ਲਈਦਾ। ਕੇਕ ਰਸ ਜਿਹੜੇ ਸਾਡੇ ਕੋਲ ਸਭ ਤੋਂ ਵਧੀਆ ਹੁੰਦੇ ਨੇ, ਅਸੀਂ 1000 ਰੁਪਏ ਕਿਲੋ ਦਿੰਦੇ ਹਾਂ। ਬਹੁਤ 900 ਰੁਪਏ ਵਧੀਆ। ਕਿਲੋ ਅਸੀਂ ਥੋਕ ਦੁਕਾਨਦਾਰਾਂ ਨੂੰ ਦੇ ਛੱਡਦੇ ਹਾਂ, ਜੇ ਦੁਕਾਨਦਾਰ ਨੇ ਜਾਂ ਘਰ ਤੇ ਵਾਲੇ ਨੇ। ਆਰਡਰ ਸਪਲਾਈ ਜਿਹੜੀ ਹੈ ਫੋਨ ਤੇ ਵੀ ਦਿੰਦੇ ਹੋ? ਫੋਨ ਤੇ ਵੀ ਦੇ ਦਿੰਦੇ, 10-20 ਕਿਲੋ ਚਾਹੀਦਾ ਫਲਾਣੀ ਜਗ੍ਹਾ ਘੱਲਣਾ, ਉਹ ਦੇ ਦਈਦਾ। ਜੇ ਕੋਈ 20 ਕਿਲੋ ਚਾਹੀਦਾ, ਸਿਆਲਕੋਟ ਮਾਲ ਚਾਹੀਦਾ, ਕਿਸੇ ਨੂੰ ਰਸਗੁੱਲੇ ਗੁਲਾਬ ਜਾਮ ਚਾਹੀਦੇ ਨੇ, ਚਮੜੇ ਵਾਲੇ ਚਾਹੀਦੇ ਨੇ, ਉਹ ਸਾਨੂੰ ਫੋਨ ਕਰਦਾ ਵੀ ਇੰਨੇ ਚਾਹੀਦੇ ਨੇ, ਕਿ ਪਹੁੰਚਾ ਦੋਗੇ। ਸਾਡੀ ਗੱਡੀ ਜਾਂਦੀ ਹੈ ਦੇ ਆਉਂਦੀ ਜਾ ਗਈ, ਜਾਂ ਗੱਡੀ ਮੋਟਰਸਾਈਕਲ ਨੇ ਉੱਤੇ ਬੰਦਾ ਦੇ ਆਉਂਦਾ। ਜਿਸ ਤਰ੍ਹਾਂ ਵੀ ਕੋਈ ਡਿਲੀਵਰੀ ਕਰਨੀ ਹੈ ਕਰ ਸਕਦੇ ਹਾਂ।